ਮੇਲੇ ਲੱਗਦੇ ਸੀਗੇ ਗੱਲ ਇਹਨਾਂ ਨੂੰ ਇਹ ਆ ਮੇਲੇ ਅਸਲਾਂ 'ਚ ਪਿੰਡਾਂ 'ਚ ਤਾਂ ਉਦੋਂ ਇੱਦਾਂ ਹੁੰਦੀ ਸੀ ਕਦੇ ਕੌਡੀ ਘੋੜ ਦਾ ਮੇਲਾ ਹੁੰਦਾ ਸੀ ਤੇ ਬਾਕੀ ਜਿਹੜਾ ਹੈਗਾ ਸੀ ਨਾ ਆਹ ਮੇਲੇ ਜਿੱਦਾਂ ਇੱਦਾਂ ਹੋਣ ਲੱਗਦੇ ਆ ਇਹ ਨਹੀਂ ਸੀਗੇ ਉਹ ਸ਼ਹਿਰਾਂ ਸ਼ੁਰਾਂ 'ਚ ਹੁੰਦੇ ਸੀਗੇ ਉਹ ਮੇਲਾ ਫਿਰ ਸੀ ਲੱਗਦਾ ਹੁੰਦਾ ਸੀਗਾ ਸਾਲ ਬਾਅਦ ਉਹ ਕੌਡੀ ਘੋੜ ਹੋਣੇ ਗੱਲ ਸ਼ਾਇਦ ਵਿਆਹ ਸ਼ਾਦੀ ਤਾਂ ਜੀ ਇੱਦਾਂ ਹੁੰਦੀ ਸੀਗੀ ਆ ਬੁੜੀਆਂ ਹੀ ਗਾਉਂਦੀਆਂ ਗੁੰਦੀਆਂ ਹੁੰਦੀਆਂ ਵਿਆਹ ਸ਼ਾਦੀ 'ਤੇ ਅੱਛਾ ਲੋਕੀ ਪੱਕਦੇ ਹੁੰਦੇ ਸੀ ਜੀ ਆ ਗੋਸ਼ਤ ਵੀ ਚਾਹੁੰਦੇ ਦਾ ਸ਼ੇਰ ਹੁੰਦਾ ਸੀ ਬੱਕਰੇ ਦਾ ਛੋਰਾ ਹੀ ਚੱਲਦਾ ਸੀਗਾ ਮੰਡੇ ਪਕੜਨ ਤੇ ਛੋਰਾ ਅੱਛਾ ਜਨੇਰ ਦੇ ਬੰਦੇ ਉਹ ਬੋਟੀਆਂ ਕੱਢ ਕੇ ਨਾ ਭਰਾ 'ਚ ਰੱਖ ਲੈਣੀਆਂ ਠੀਕ ਹੈ ਤੇ ਬਸ ਜਿਹਨਾਂ ਨੂੰ ਜਨੇਰ ਦੇ ਕੇ ਵੀ ਹੁਣ ਸਭ ਭੁੱਜ ਚੱਲਦੇ ਆ ਕੰਮ ਉਹ ਜਿਹੜਾ ਬੋਟੀਆਂ ਦੇ ਇੱਕ ਬੈਠਾ ਹੋਣਾ ਕਹਿੰਦਾ ਨਿਸ਼ਾਨੀ ਰੱਖੀ ਜਾ ਉਹਨੇ ਇੱਕ ਬੋਟੀ ਸਾਰਿਆਂ 'ਚ ਰੱਖੀ ਜਾਣੀ ਮੁੜ ਕੇ ਛੋਰਾ ਹੀ ਵਿੱਚ ਚੱਲਣਾ ਸਤਿ ਸ਼੍ਰੀ ਅਕਾਲ ਨਮਸਕਾਰ ਤੇ ਆਦਾਬ ਮੈਂ ਤੁਹਾਡਾ ਮੇਜ਼ਬਾਨ ਨਾਸਿਰ ਅਲੀ ਤੇ ਤੁਸੀਂ ਵੇਖ ਰਹੇ ਹੋ ਇੰਡੋਜ਼ ਟੀਵੀ ਆਸਟ੍ਰੇਲੀਆ ਪ੍ਰੋਗਰਾਮ ਹੰਝੂਆਂ ਦੀ ਵੰਡ ਦੇ ਵਿੱਚ ਤੁਹਾਡਾ ਸਵਾਗਤ ਕਰਦੇ ਹਾਂ ਤੁਹਾਨੂੰ ਜੀ ਆਇਆਂ ਨੂੰ ਕਹਿੰਦੇ ਆ ਨਾਜ਼ਰੀਨ ਸਾਂਝੇ ਪੰਜਾਬ ਦੀ ਵੰਡ ਨੂੰ 74 ਸਾਲ ਹੋ ਗਏ ਨੇ ਪਰ ਜਿਨ੍ਹਾਂ ਨੇ ਇਹ ਵੰਡ ਵੇਖੀ ਹੈ ਉਹਨਾਂ ਦੇ ਅੱਖਾਂ ਦੇ ਵਿੱਚੋਂ ਉਹ ਮੰਜ਼ਰ ਉਹਨਾਂ ਦੀ ਅੱਖਾਂ ਦੇ ਵਿੱਚੋਂ ਉਹ ਵੰਡ ਹੁੰਦੀ ਦੇ ਜਿੰਨੇ ਵੀ ਨਿਸ਼ਾਨ ਸੀ ਉਹ ਨਹੀਂ ਜਾ ਸਕਦੇ ਸਾਡੀ ਖੁਸ਼ਕਿਸਮਤੀ ਹੈ ਕਿ ਸਾਨੂੰ ਇਹ ਕਹਾਣੀ ਦੱਸਣ ਵਾਲੇ ਸਾਡੇ ਨਾਲ ਮੌਜੂਦ ਨੇ ਸਾਡੇ ਨਾਲ ਇੱਕ ਬਾਬਾ ਜੀ ਮੌਜੂਦ ਨੇ ਇਹਨਾਂ ਨਾਲ ਗੱਲਬਾਤ ਕਰਦੇ ਹਾਂ ਤੇ ਇਹਨਾਂ ਨੂੰ ਪੁੱਛਦੇ ਹਾਂ ਕਿ ਜਦੋਂ ਪੰਜਾਬ ਦੀ ਵੰਡ ਹੋਈ ਸੀ ਜਦੋਂ ਬਰੇ ਸਗੀਰ ਦੀ ਪਾਕੋ ਹਿੰਦ ਦੀ ਵੰਡ ਹੋਈ ਉਸ ਵੇਲੇ ਕਿੱਦਾਂ ਦੇ ਮੰਜ਼ਰ ਸੀ ਤੇ ਇਹਨਾਂ ਨੇ ਕੀ ਵੇਖਿਆ ਜੀ ਅਸਲਾਮ ਵਾਲੇਕੁਮ ਜੀ ਵਾਲੇਕੁਮ ਸਲਾਮ ਬਾਬਾ ਜੀ ਕੀ ਹਾਲ ਚਾਲ ਨੇ ਅੱਲਾ ਦੀ ਖੈਰ ਹੈ ਜੀ ਠੀਕ ਹੈ ਸਭ ਤੋਂ ਪਹਿਲਾਂ ਮੈਨੂੰ ਆਪਣਾ ਨਾਮ ਦੱਸੋ ਤੁਸੀਂ ਅਬਦੁਲ ਜੀ ਅੱਛਾ ਮੈਨੂੰ ਤੁਸੀਂ ਇਹ ਦੱਸੋ ਕਿ ਜਦੋਂ ਪਾਕਿਸਤਾਨ ਤੇ ਹਿੰਦੁਸਤਾਨ ਦੀ ਵੰਡ ਹੋਈ ਸੀ ਉਸ ਵੇਲੇ ਤੁਹਾਡੀ ਕਿੰਨੀ ਉਮਰ ਸੀ ਉਦੋਂ ਮੇਰੀ ਉਮਰ ਸੀਗੀ ਜਦੋਂ ਉੱਜੜ ਕੇ ਆਏ ਨਾ ਦੁਨੀਆ ਉਦੋਂ ਸੀਗਾ ਕੋਈ 30 ਸਾਲਾਂ ਦੇ ਗਏ ਮਾਸ਼ਾਅੱਲਾ 30 ਸਾਲ ਤੁਹਾਨੂੰ ਹੋਸ਼ ਸੀ ਪੂਰੀ ਸਾਰਾ ਕੁਝ ਜੋ ਵੀ ਅੱਛਾ ਮੈਨੂੰ ਤੁਸੀਂ ਇਹ ਦੱਸੋ ਕਿ ਜਦੋਂ ਲੋਕ ਆ ਜਾ ਰਹੇ ਸੀ ਉਦੋਂ ਕੀ ਹਿਸਾਬ ਕਿਤਾਬ ਸੀ ਲੋਕਾਂ ਦਾ ਕਿ ਉਹ ਲੋਕ ਦੱਸਦੇ ਨੇ ਕਿ ਜਦੋਂ ਅਸੀਂ ਉਧਰੋਂ ਆਏ ਆ ਬੜਾ ਮੁਸ਼ਕਲ ਸਾਨੂੰ ਪੈਦਲ ਟੁਰੇ ਅਸੀਂ ਗੱਡੀਆਂ ਤੇ ਆਏ ਗੱਡਿਆਂ ਤੇ ਆਏ ਤੇ ਉਹ ਤੁਸੀਂ ਜਿਹੜੇ ਮੰਜ਼ਰ ਦੇਖੇ ਹੈਗੇ ਨੇ ਉਹ ਕੀ ਸੀ ਉਹ ਜੀ ਉਸ ਵਕਤ ਪਹਿਲਾਂ ਤਾਂ ਕੰਪ ਲੱਗੇ ਸੀਗੇ ਉਧਰੋਂ ਦੀ ਫਿਰ ਇਹ ਹਿੰਦੁਸਤਾਨ ਵਾਲਿਆਂ ਨੇ ਕਰ ਦਿੱਤੀ ਸੀ ਸ਼ੁਰੂ ਗੱਲ ਸੀ ਵੱਢ ਵਢਾਈ ਫਿਰ ਮਾਰਬਾੜ ਵੀ ਹੋਈ ਫਿਰ ਇੱਦਾਂ ਸਾਡਾ ਦੀ ਬੜੀ ਮੁਸੀਬਤਾਂ ਦੇ ਨਾਲ ਗੱਲ ਸਾਰਾ ਜਿਹੜੇ ਉੱਧਰੋਂ ਫਿਰ ਆਏ ਆ ਵਿਚਾਰੇ ਇੱਧਰੋਂ ਉਹ ਗਾਇਆ ਉੱਧਰੋਂ ਇਹ ਆਏ ਆ ਪਹਿਲੋਂ ਸਾਰੇ ਉਹਦਾ ਸਿੱਖ ਵੀ ਸਾਰੇ ਭਰਾਵਾਂ ਤਰ੍ਹਾਂ ਭਰਾਵਾਂ ਤਰ੍ਹਾਂ ਬਸਦੇ ਸੀਗੇ ਹਿੰਦੂ ਬਾਅਦ 'ਚ ਫਿਰ ਦੁਆ ਜਿਹੜੀ ਵਿੱਚ ਛੇੜਿਆਂ ਵਾਲਿਆਂ ਨੇ ਫਿਰ ਸਾਥ ਬਣਾਤਾ ਤੇ ਬਹੁਤ ਮੁਸ਼ਕਲਾਂ ਨਾਲ ਫਿਰ ਪਹੁੰਚੇ ਉੱਧਰੋਂ ਦੀ ਤੁਹਾਡਾ ਕਿਹੜਾ ਜ਼ਿਲ੍ਹਾ ਸੀ ਤੁਸੀਂ ਕਿੱਥੇ ਰਹਿੰਦੇ ਸੀ ਆ ਸਾਡਾ ਜਲੰਧਰ ਜ਼ਿਲ੍ਹਾ ਅੱਛਾ ਹਾਂਜੀ ਜ਼ਿਲ੍ਹਾ ਜ਼ਿਲ੍ਹਾ ਜਲੰਧਰ ਸੀ ਜਲੰਧਰ ਤੇ ਤੁਹਾਡੇ ਜਿਹੜੇ ਵੱਡਕੇ ਸੀ ਉਹ ਕੀ ਕੰਮ ਕਰਦੇ ਸੀ ਤੁਸੀਂ ਕੀ ਕਰਦੇ ਸੀ ਉਸ ਵੇਲੇ ਉਹ ਜ਼ਿਮੀਂਦਾਰਾਂ ਕਰਦੇ ਸੀ ਬੀਜ ਬਿਜਾਈ ਇਹ ਜਿਹੜੀ ਆ ਸਾਡੇ ਇਲਾਕਾ ਨਾ ਇਹ ਸੀਗਾ ਜੰਗਲ ਅੱਛਾ ਇਹ ਜੰਗਲ ਸੀਗਾ ਇਹ ਅੰਗਰੇਜ਼ਾਂ ਨੇ ਨਹਿਰਾਂ ਚਲਾਈਆਂ ਸੀਗੀਆਂ ਪਹਿਲੋਂ ਨਹਿਰਾਂ ਹੈ ਨਹੀਂ ਸੀਗੀਆਂ ਇਹ ਸਾਡੇ ਬਾਬਿਆਂ ਨੇ ਆ ਕੇ ਜਿਹੜੇ ਸੀ ਨਾ ਉਹਨਾਂ ਨੇ ਆ ਕੇ ਦਾ ਇੱਥੋਂ ਫਿਰ ਉਸ ਅੰਗਰੇਜ਼ ਤੱਕ ਦਾ 4 ਮੁਰੱਬੇ ਲਵੋ ਇਹ ਸੀਗੇ ਖੱਤੀਆਂ ਬਾਉਣ ਗਿਜਿਓ ਮੱਝੇ ਜਿਹੜੀਆਂ ਪਾ ਕੇ ਪਲਾਰਾਂ ਨੇ ਖੂਹਾਂ ਨਾਲ ਅੱਛਾ ਇਹਨਾਂ ਨੇ ਵੀ ਇੱਕ ਪਹਿਲੋਂ ਤਾਂ ਕਹਿਣ ਵੀ ਮੁਰੱਬੇ ਦਾ ਅਗਲਾ ਪਾਸਾ ਦਿਖਾ ਲਓ ਕਿੱਥੋਂ ਤਾਈਆਂ ਜਦੋਂ ਆ ਕੇ ਜਾ ਖੜੇ ਹੁਣ ਤਾਂ ਕਈ ਡਰਦੇ ਮੁਰਗਾ ਪਿਆ ਇਹ ਕਿ ਸਾਹਮਣਾ ਅੱਛਾ ਫਿਰ ਮੁਰੱਬਾ ਹੀ ਲਿਆ ਤਾਂ ਉਹ 4 ਮੁਰੱਬੇ ਕਹਿੰਦੇ ਸੀ ਅੰਗਰੇਜ਼ ਲਵੋ ਤੇ ਇਹ ਫਿਰ ਉਦੋਂ ਅੰਗਰੇਜ਼ਾਂ ਨੇ ਨਹਿਰਾਂ ਚਲਾਈਆਂ ਤਾਂ ਆਬਾਦੀ ਹੋਈ ਆ ਹਾਂਜੀ ਤੇ ਜਦੋਂ ਤੁਸੀਂ ਦੱਸ ਰਹੇ ਸੀ ਕਿ ਜਦੋਂ ਦੂਸਰੀ ਜੰਗ ਲੱਗੀ ਸੀ ਜਾਪਾਨ ਦੀ ਤੇ ਸਾਰਿਆਂ ਦੀ ਉਦੋਂ ਤੁਹਾਨੂੰ ਫੌਜ ਦੇ ਵਿੱਚ ਵੀ ਕਿਹਾ ਸੀ ਭਰਤੀ ਹੋਣ ਨੂੰ ਹਾਂਜੀ ਉਦੋਂ ਤੁਹਾਨੂੰ ਫੌਜ ਵਿੱਚ ਵੀ ਭਰਤੀ ਹੋਣ ਨੂੰ ਕਿਹਾ ਸੀ ਤੁਸੀਂ ਮੈਨੂੰ ਦੱਸ ਰਹੇ ਸੀ ਉਹ ਮੈਂ 10 ਸਾਲ ਦਾ ਸੀਗਾ ਉਦੋਂ ਛੋਟਿਆਂ ਨੂੰ ਵੀ ਲੈ ਗਏ ਸੀਗੇ ਭਰਤੀ 'ਚ ਉਹ ਮੇਰੇ ਨਾਲ ਦੇ ਜਿਹੜੇ ਦੋ ਸੀਗੇ ਅਸੀਂ ਸਲਾਹ ਕੀਤੀ 2 ਨਿਕਲ ਗਿਆ ਤਾਂ ਮੈਨੂੰ ਛੱਡ ਗਿਆ ਤੁਹਾਨੂੰ ਛੱਡ ਕੇ ਮੈਨੂੰ ਛੱਡ ਗਿਆ ਅੱਛਾ ਫਿਰ ਕੀ ਬਣਿਆ ਫਿਰ ਜੰਗ ਜਦੋਂ ਹੋਈ ਨਾ
ਇਹ 18 ਸਾਲ ਜੰਗ ਰਹੀ ਸੀਗੀ ਅੱਛਾ। ਜਾਪਾਨ ਵਾਲੀ। ਜਾਪਾਨ ਵਾਲੀ ਜੰਗ, ਹਾਂਜੀ। ਠੀਕ। ਤੇ ਇਹ ਜਦੋਂ ਇਹ ਹੋਇਆ ਨਾ, ਇਹ ਜਿਹੜਾ ਹੀਰੋਸ਼ੀਮਾ ਤੇ ਨਾਗਾਸਾਕੀ ਦੇ ਵਿੱਚ ਸੁੱਟੇ ਸੀ ਨਾ ਬੰਬ, ਉਹ ਐਟਮ, ਹਾਂਜੀ, ਉਹ ਜਿਹੜਾ ਸੀਗਾ ਅਮਰੀਕਾ ਨੇ, ਆਹੋ ਹਾਂਜੀ, ਜਾਪਾਨ ਦੇ ਉੱਤੇ। ਆਹੋ। ਜੀ ਜੀ। ਤੇ ਉਹ ਕਹਿੰਦੇ ਫਿਰ ਤੂੰ ਉਦੋਂ ਤਾਂ ਫਿਰ ਕਿਲ੍ਹਾ ਤੋੜਿਆ ਸੀਗਾ ਆਪਣੀ ਇੱਥੇ ਫਰੰਟੀਅਰ ਫੌਜ ਨੇ, ਅੱਛਾ। ਉਹ ਟੋਕੀਓ ਵਾਲਾ। ਹੂੰ ਤੇ ਫਿਰ ਇਹਨਾਂ ਨੇ ਆਜ਼ਾਦੀ ਫਿਰ ਲਈ ਸੀ। ਹੂੰ ਤੇ ਇਹਨਾਂ ਨੇ ਕਿਹਾ ਸਾਨੂੰ ਯਾਦ ਕਰੋ। ਹੂੰ ਹੂੰ। ਤੇ ਉਹਦੇ ਕੋਲ ਫੜੇ ਵੀ ਗਏ ਸੀਗੇ, ਆਪਣੇ ਕੈਦੀ ਵੀ ਹੋਏ ਸੀਗੇ ਫੌਜੀ। ਅੱਛਾ ਬਾਬਾ ਜੀ, ਤੁਹਾਡੀ ਉਮਰ ਮਾਸ਼ਾਅੱਲਾ ਹੁਣ 108 ਸਾਲ ਦੇ ਕੋਲ ਨੇ, ਮਾਸ਼ਾਅੱਲਾ, ਹਾਂਜੀ, ਹਾਂਜੀ। ਠੀਕ ਹੈ। ਤੇ ਉਸ ਵੇਲੇ ਜਦੋਂ ਪਾਕਿਸਤਾਨ ਤੇ ਹਿੰਦੁਸਤਾਨ ਲਹਿੰਦਾ ਤੇ ਚੜ੍ਹਦਾ ਪੰਜਾਬ ਜਦੋਂ ਲਹਿਦਾ ਹੋਇਆ, ਉਦੋਂ ਤੁਸੀਂ ਮਾਸ਼ਾਅੱਲਾ 30 ਸਾਲਾਂ ਦੇ ਸੀ। ਹਾਂਜੀ ਹਾਂਜੀ ਮੈਨੂੰ ਤੁਸੀਂ ਇਹ ਦੱਸੋ, ਜਦੋਂ ਤਹਿਰੀਕ ਚੱਲ ਰਹੀ ਸੀ ਆਜ਼ਾਦੀ ਦੀ, ਹਾਂਜੀ। ਉਦੋਂ ਤੁਸੀਂ ਗਾਂਧੀ ਜੀ ਨੂੰ, ਕਾਇਦੇ ਆਜ਼ਮ ਨੂੰ ਕੋਈ ਆਪ ਵੇਖਿਆ ਅੱਖਾਂ ਦੇ ਨਾਲ? ਅਸੀਂ ਦੇਖੇ ਨਹੀਂ ਗਏ, ਹੂੰ ਬਾਕੀ ਉਹਨਾਂ ਦੀ ਸੁਣਦੇ ਸੀ ਨਾ ਗੱਲਾਂ। ਹੂੰ ਗਾਂਧੀ ਇਹਦਾ ਨਾਰੂ ਸੀ, ਇਹ ਪਿੰਡਾਂ ਦੇ ਵਿੱਚ ਗੱਡੀ ਲੈ ਕੇ ਫਿਰਦੇ ਸੀ ਵੀ ਇਹ ਹਿੰਦ ਪਾਕੋ ਹਿੰਦ ਲਿਖਾ ਦਿਓ। ਬਾਬੇ ਨੂੰ ਇਹ ਕਹਿੰਦੇ ਸੀ ਪਾਕੋ ਹਿੰਦ ਲਿਖਾਓ, ਹੂੰ ਇਹ ਲੱਗੇ ਸੀ ਲਿਖਣ। ਹੂੰ ਉਹ ਜਦ ਹਨਾ ਉਹ ਅੰਗਰੇਜ਼ ਜਿਹੜਾ ਲਿਖਣੇ ਵਾਲਾ ਸੀਗਾ, ਹੂੰ ਤੇ ਬੰਦ ਕਰਨੇ ਵਾਲਾ, ਹੂੰ ਅੱਛਾ, ਉਹਨੂੰ ਇਹ ਸਾਰਾ ਜੋ ਕਰਨ ਲੱਗੇ ਵੀ ਪਾਕੋ ਹਿੰਦ ਲਿਖੋ। ਹੂੰ ਤੇ ਬਾਬਾ ਜੀ ਜਿਹੜੇ ਸੀ ਨਾ ਕਾਜ਼ੀ ਆਜ਼ਮ, ਉਹ ਕਹਿੰਦੇ ਕਿਉਂ? ਉਹ ਲਿਖਣ ਲੱਗਾ ਸੀਗਾ, ਹੂੰ ਇਹ ਸਾਡਾ ਨਹੀਂ ਸਭ ਵਿੱਚ, ਅਸੀਂ ਸਾਡੀ ਇਤਦਾ ਨਹੀਂ ਸੀ ਹੂੰ ਕਿ ਆਪਨੇ ਮੁਸਲਮਾਨ ਲੀਗ ਦਾ ਸੀਗਾ, ਆਪਣੀ ਜਮਾਤ ਮੁਸਲਮਾਨ ਲੀਗ ਪਾਰਟੀ ਸੀ। ਹੂੰ ਤੇ ਇਹ ਸਾਡਾ ਪਾਕਿਸਤਾਨ ਜਿਹੜਾ ਗਾਂਧੀ ਸੀ ਸਾਡਾ ਜਿਹੜਾ, ਉਦੋਂ ਇਹ ਕੀਤਾ ਸੀ। ਹੂੰ ਤੇ ਇਹ ਆਪਣੇ ਇਹਨਾਂ ਗਾਂਧੀ ਸਾਹਿਬ ਇਹ ਤਾਂ ਫਿਰਦੇ ਹੁੰਦੇ ਗੱਡੀ ਲੈ ਕੇ ਫਿਰਦੇ ਹੁੰਦੇ ਪਿੰਡਾਂ 'ਚ। ਅੱਛਾ। ਤੇ ਇਹ ਬਾਬੇ ਨੇ ਪਿਆ ਇਹ ਕੀਤਾ ਸੀਗਾ ਗਾਂਧੀ ਸਾਹਿਬ ਸਾਡਾ ਜਿਹੜਾ। ਤੇ ਅੱਛਾ, ਉਹ ਜਿਹੜਾ ਕਰਨੇ ਵਾਲਾ ਸੀ ਨਾ, ਉਹ ਕਹਿਣ ਲੱਗਾ ਹੁਣ ਇਹ ਵੀ ਸੁਣ ਲਾ, ਆਖਿਆ ਜੀ ਮੈਨੂੰ ਗਵਰਨਰ ਰੱਖ ਲਓ। ਅੱਛਾ। ਤੇ ਬਾਬਾ ਹੁਣ ਮੁਸਲਮਾਨ ਨੇ ਮੁਕਰਨਾ ਨਹੀਂ ਹੁੰਦਾ। ਹੂੰ ਬਾਬਾ ਕਹਿੰਦਾ ਵੀ ਗੱਲ ਇਹ ਵੀ ਤੁਹਾਨੂੰ ਅਸੀਂ ਅੱਗੇ ਅਸੀਂ ਕੱਢਿਆ ਤੇ ਕਹਿੰਦੇ ਹੁਣ ਤੈਨੂੰ ਰੱਖ ਲਈਏ ਗਵਰਨਰ। ਹੂੰ ਉਹ ਗਾਂਧੀ ਨੇ ਤੇ ਗੱਲ ਇਹ ਨਾਰੂ ਨੇ ਕਿਹਾ ਸੀ ਤੈਨੂੰ ਗਵਰਨਰ ਰੱਖ ਲਈਏ। ਉਹ ਫਲੌਰ ਸੀਗਾ, ਫਲੌਰ ਤਾਂ ਹੀ ਆਪਣਾ ਸੀ ਇਲਾਕਾ, ਠੀਕ। 5 ਜ਼ਿਲ੍ਹੇ ਜਿਹੜੇ ਸੀ ਉਹਨਾਂ ਉੱਧਰ ਕਰ ਗਿਆ। ਉਹ ਫਲੌਰ ਦੇ ਬਜਾਏ ਲਾਹੌਰ ਲਿਖ ਦਿੱਤਾ। ਅੱਛਾ, ਉਹ ਜਦ ਮੇਰੇ ਉਹਨਾਂ ਦੀ ਹਕੂਮਤ ਹੋ ਗਈ, ਉਹ ਕਹਿੰਦੇ ਸਾਰਾ ਗਵਰਨਰ ਦਾ ਹੋ ਗਿਆ ਭਾਜੀ ਇੱਥੋਂ। ਫਿਰ ਬਾਬੇ ਕੋਲ ਆਇਆ ਸੀ ਹਾਂ ਵੀ ਬਾਬਾ ਜੀ ਮੈਂ ਤੁਹਾਡੀ ਗੱਲ ਇਸ ਤਰ੍ਹਾਂ ਜਿਹੜੀ ਆ ਗੁਸਤਾਖੀ ਕਰ ਬੈਠਾ ਤੇ ਮੈਨੂੰ ਮਾਫ ਕਰ ਦੇ। ਬਾਬੇ ਨੇ ਤਾਂ ਕਿਹਾ ਵੀ ਗੱਲ ਮੈਂ ਤੈਨੂੰ ਮਾਫ ਕਿੱਦਾਂ ਕਰਨਾ, ਤੂੰ ਸਾਡੀ ਇਮਾਮ ਦੇ ਨਾਲ ਕੀਤੀ ਆ, ਇਹ ਤੂੰ ਉਹਦਾ ਦਾ ਹਿਸਾਬ ਦੇ ਦੇਗਾ। ਹੂੰ ਤੇ ਉਹ 5 ਜਿਹੜੇ ਉਧਰ ਦੇ ਗਿਆ ਸੀ। ਹੂੰ ਹਾਂ। ਅੱਛਾ, ਜਦੋਂ ਤੁਸੀਂ ਜਲੰਧਰ ਵਾਲਾ ਤੁਹਾਡਾ ਜਿਹੜਾ ਏਰੀਆ ਸੀ, ਤੁਹਾਡਾ ਜਿਹੜੇ ਵੱਡੇ ਕੇ ਸੀ ਸਾਰੇ ਜਲੰਧਰ ਦੇ ਸੀ, ਹਾਂਜੀ ਤੇ ਤੁਹਾਡੇ ਕੋਈ ਯਾਰ ਸੱਜਣ ਹੈ ਸੀ ਹਿੰਦੂ ਜਾਂ ਸਿੱਖ? ਹਾਂਜੀ, ਤੁਹਾਡੇ ਕੋਈ ਯਾਰ ਸੱਜਣ ਹਿੰਦੂ ਸਿੱਖ ਹੈਗੇ ਸੀ ਤੁਹਾਡੇ ਨਾਲ ਰਹਿੰਦੇ ਸੀ? ਉਧਰਲੇ ਹਾਂਜੀ, ਉਧਰਲੇ ਜਾਂ ਇੱਧਰਲੇ? ਸਿੱਖ ਹਾਂਜੀ। ਸਿੱਖੋਂ ਨੂੰ ਗੱਲ ਨਹੀਂ, ਉਹਨਾਂ ਨੂੰ ਚੇਤਾ ਭੁੱਲ ਗਿਆ ਹੋਣਾ। ਨਹੀਂ, ਕੋਈ ਤੁਹਾਨੂੰ ਕੋਈ ਨਾਂ ਯਾਦ ਹੈਗਾ? ਉਹ ਇੱਕ ਹੁੰਦਾ ਜੈਮਲ ਸਿੰਘ ਹੁੰਦਾ ਸੀਗਾ ਚਾਰ ਵਾਲੇ ਦਾ। ਅੱਛਾ। ਉਹ ਮੇਰੇ ਬਾਪ ਦੇ ਬਟੇਰੇ ਰੱਖਦਾ ਹੁੰਦਾ ਸੀ, ਇਹਦੇ ਕੋਲ ਆਉਂਦਾ ਹੁੰਦਾ ਬਟੇਰੇ ਫੜ। ਅੱਛਾ। ਆਹੋ, ਉਹਦਾ ਨਾਂ ਜੈਮਲ ਸਿੰਘ ਸੀ। ਅੱਛਾ। ਆਹ ਤੇ ਤੁਹਾਡੇ ਨਾਲ ਖੇਡਦੇ ਮਲਦੇ ਸੀ? ਆਹੋ, ਖੇਡਦੇ ਸਾਹਮਣੇ ਖੇਡਦੇ ਰਿਹਾ। ਗਾਲੀ ਕੌਡੀ ਖੇਡਦੀ ਹੁੰਦੀ ਸਾਹਮਿਆਂ ਦੀ। ਅੱਛਾ। ਆਹ ਸਿੱਖਾਂ ਦੀ ਤਾਂ ਮੁਸਲਮਾਨਾਂ ਦੀ ਹੁੰਦੀ ਹੁੰਦੀ ਸੀ। ਉਹ ਸੌਣ ਭਾਦੋਂ ਸਾਹਮਣੇ ਖੇਡਦੇ ਹੁੰਦੇ ਸੀ। ਸਾਹਮਣੇ ਖੇਡਦੇ, ਠੀਕ ਆਹੋ, ਠੀਕ। ਤੇ ਉਹ ਕੌਡੀ ਹੁੰਦੀ ਸੀ ਉਦੋਂ। ਪਰ ਅਸੀਂ ਉਹਨੂੰ ਕੌਡੀ ਖੇਡਣੇ ਦੇ ਲੈ ਕੇ ਨਹੀਂ ਸੀਗੇ। ਉਹ ਬਹੁਤ ਵੱਡੇ ਬੰਦੇ ਸੀ ਜਿਹੜੇ ਖੇਡਦੇ ਸੀ। ਆਹ ਮੈਨੂੰ ਤੁਸੀਂ ਇਹ ਦੱਸੋ ਕਿ ਉਸ ਵੇਲੇ ਮੇਲੇ ਠੇਲੇ ਕਿੱਦਾਂ ਦੇ ਲੱਗਦੇ ਸੀ? ਵਿਆਹਾਂ ਸ਼ਾਦੀਆਂ ਕਿਵੇਂ ਹੁੰਦੀਆਂ ਸੀ? ਵਿਆਹ ਸ਼ਾਦੀ ਤਾਂ ਜੀ ਇੱਦਾਂ ਹੁੰਦੀ ਸੀਗੀ, ਬੁੜੀਆਂ ਹੀ ਗਾਉਂਦੀਆਂ ਗੁੰਦੀਆਂ ਹੁੰਦੀਆਂ ਸੀ ਵਿਆਹ ਸ਼ਾਦੀ 'ਤੇ। ਅੱਛਾ। ਅੱਛਾ, ਰੋਟੀ ਪੱਕਦੀ ਹੁੰਦੀ ਸੀ ਜੀ। ਗੋਸ਼ਤ ਵੀ ਚਾਹੁੰਦੇ ਦਾ ਸ਼ੇਰ ਹੁੰਦਾ ਸੀ ਬੱਕਰੇ ਦਾ। ਅੱਛਾ, 4 ਆਨੇ ਦਾ 4 ਆਨੇ ਦਾ ਸ਼ੇਰ। ਹੂੰ। ਤੇ ਉਹ ਛੋਰਾ ਹੀ ਚੱਲਦਾ ਸੀਗਾ, ਮੰਡੇ ਪਕੜਨ ਤੇ ਛੋਰਾ। ਹਾਂ। ਅੱਛਾ, ਜਨੇਰ ਦੇ ਬੰਦੇ ਉਹ ਬੋਟੀਆਂ ਕੱਢ ਕੇ ਨਾ
ਭਰਾ ਤੇ ਰੱਖ ਲੈਣੀਆਂ ਠੀਕ ਹੈ। ਤੇ ਬਸ ਜਿਹਨਾਂ ਨੂੰ ਦੇ ਕੇ ਵੀ ਹੁਣ ਤਾਂ ਭੁੱਜ ਚੱਲਦੇ ਆ ਕੰਮ, ਉਹ ਜਿਹੜਾ ਬੋਟੀਆਂ ਦੇ ਇੱਕ ਬੈਠਾ ਉਹਨਾਂ ਕਹਿੰਦਾ ਨਿਸ਼ਾਨੀ ਰੱਖੀ ਜਾ, ਉਹਨੇ ਇੱਕ ਬੋਟੀ ਸਾਰਿਆਂ 'ਚ ਰੱਖੀ ਜਾਣੀ, ਮੁੜ ਕੇ ਚੋਰ ਆ ਵਿੱਚ ਚੱਲਣਾ। ਅੱਛਾ। ਤੇ ਰੋਟੀਆਂ ਇੱਦਾਂ ਉਹ ਤਾਨੀਆਂ ਪਛਾ ਦਿੰਦੇ ਹੁੰਦੇ ਸੀ ਦਿੰਦੀਆਂ ਜਿਹੜੇ ਅੱਗੇ ਅੱਗੇ, ਉਹਦੇ ਉੱਤੇ ਰੋਟੀਆਂ ਰੱਖੀ ਜਾਣੀਆਂ ਅੱਗੇ, ਤੇ ਉਹ ਕੱਚੇ ਪਿਆਜ਼ੇ ਹੁੰਦੇ ਸੀ ਸਾਣਕਾਂ, ਉਹਨਾਂ 'ਚ ਚੌਲ ਪਾ ਕੇ ਰੱਖੀ ਜਾਣੇ ਤੇ ਛੋਲਾ ਪਾ ਕੇ ਰੱਖੀ ਜਾਣਾ ਮਸਾਲੇ ਹੁੰਦੇ। ਹੁਣ ਆਲੇ ਪਿਆਜ਼ ਜਿਹੜੇ ਆਏ ਤਾਂ ਹੱਥ ਤੋਂ ਪਰੇ ਲੰਘ ਆਇਆ। ਹਾਂਜੀ। ਤੇ ਮੇਲੇ ਛੇਲਾ ਕੋਈ ਲੱਗਦਾ ਸੀ, ਕੋਈ ਤੁਹਾਨੂੰ ਯਾਦ ਹੋਵੇ ਪਿੰਡ ਦੀ ਯਾਦ, ਕੋਈ ਮੇਲੇ ਛੇਲੇ ਦੀ ਯਾਦ? ਮੇਲੇ ਲੱਗਦੇ ਸੀਗੇ, ਗੱਲ ਇਹਨਾਂ ਨੂੰ ਇਹ ਆ ਮੇਲੇ ਅਸਲਾਂ 'ਚ ਪਿੰਡਾਂ 'ਚ ਤਾਂ ਉਦੋਂ ਇੱਦਾਂ ਹੁੰਦੀ ਸੀ, ਕਦੇ ਕੌਡੀ ਘੋਲ ਦਾ ਮੇਲਾ ਹੁੰਦਾ ਸੀ। ਅੱਛਾ ਠੀਕ ਹੈ। ਤੇ ਬਾਕੀ ਜਿਹੜਾ ਹੈਗਾ ਸੀ ਨਾ ਆਹ ਮੇਲੇ ਜਿੱਦਾਂ ਇੱਦਾਂ ਹੋਣ ਲੱਗਦੇ ਆ, ਇਹ ਨਹੀਂ ਸੀਗੇ, ਉਹ ਸ਼ਹਿਰਾਂ ਸ਼ੁਰਾਂ 'ਚ ਹੁੰਦੇ ਸੀਗੇ। ਹਾਂ। ਅੱਛਾ। ਮੇਲਾ ਫਿਰ ਜਦੋਂ ਉਹ ਤੋਂ ਬਾਅਦ ਜਦੋਂ ਪੀਰ ਸਾਹਿਬ ਇੱਥੇ ਸਾਡੇ ਆਏ ਆ, ਤੇ ਉਹ ਮੇਲਾ ਫਿਰ ਇੱਥੇ ਲੱਗਦਾ ਹੁੰਦਾ ਸੀਗਾ ਸਾਲ ਬਾਅਦ। ਉਹ ਕੌਡੀ ਘੋਲ ਹੋਣੇ ਗੱਲ ਨੂੰ। ਹਾਂ। ਮੈਨੂੰ ਤੁਸੀਂ ਇਹ ਦੱਸੋ ਕਿ ਜਦੋਂ ਵੰਡ ਦਾ ਐਲਾਨ ਹੋਇਆ ਸੀ, ਹਾਂਜੀ, ਉਦੋਂ ਕਿਹੜੀ ਅਫਰਾ ਤਫਰੀ ਪੈ ਗਈ ਸੀ? ਤੁਹਾਨੂੰ ਪਤਾ ਸੀ ਕਿ ਤੁਸੀਂ ਇੱਧਰ ਜਾਣਾ ਵਾ, ਨਹੀਂ ਜਾਣਾ, ਜਾਂ ਤੁਸੀਂ ਇੱਧਰ ਹੀ ਰਹਿਣਾ ਹੈ? ਉਹ ਜਿਹੜੇ ਨਾ ਜਿਹਨਾਂ ਨੂੰ ਜਾਣਾ ਸੀਗਾ ਉਹਨਾਂ ਨੂੰ ਤਾਂ ਦੱਸ ਦਿੱਤਾ ਸੀਗਾ ਵੀ ਇਹਨਾਂ ਨੂੰ ਜਾਣਾ ਆ। ਠੀਕ ਹੈ। ਤੇ ਜਿਨ੍ਹਾਂ ਨੇ ਸ਼ਹਿਰਾਂ ਤੋਂ ਨਹੀਂ ਜਾਣਾ ਸੀ ਉਹਨਾਂ ਨੂੰ ਦੱਸਦਾ ਸੀ। ਫਿਰ ਆ ਬਾਜੀਦਾਰ ਸੀਗੇ, ਹਿੰਦੂ ਸੀਗੇ। ਅੱਛਾ ਠੀਕ ਹੈ। ਇਹਨਾਂ ਨੂੰ ਵੀ ਗੱਲ ਇਸ ਤਰ੍ਹਾਂ ਦੀ, ਫਿਰ ਅਸੀਂ ਇਹਨਾਂ ਦਾ ਬੰਦਾ ਮਾਰ ਦਿੱਤਾ ਜਾਂ ਡਾਲ ਗਿਆ ਨੇ। ਅੱਛਾ। ਤੇ ਅਸੀਂ ਕਿਹਾ ਸੀ ਢੋਲ ਵਜਾਏ, ਉਹ ਗੱਲ ਫਿਰ ਜਦੋਂ ਅਸੀਂ ਫਿਰ ਉਸ ਵੇਲੇ ਅਸੀਂ ਆਵਾਂਗੇ ਤੁਹਾਡੀ ਜਾਂਦੇ, ਉਹ ਜਦ ਨੂੰ ਢੋਲ ਵਜਾਇਆ ਉਹ ਨਿਕਲ ਗਿਆ ਮਾਰ ਕੇ, ਉਦੋਂ ਅਸਲਾ ਨਹੀਂ ਸੀਗਾ, ਡਾਂਗਾ ਸੁੱਟੇ ਤੇ ਉਹ ਉਹਨਾਂ ਕੋਲ ਕਿਤੇ ਰਫਲ ਸੀ, ਉਹ ਮਾਰਦਾ ਜਾਂਦੇ ਜਾਂਦੇ ਬੰਦਾ। ਅੱਛਾ। ਰਾਤ ਨੂੰ ਅਸੀਂ ਇਹਨਾਂ ਦੀ ਰਾਖੀ ਕੀਤੀ ਕਰਕੇ, ਤੇ ਫਿਰ ਅਸੀਂ ਆਪਣੇ ਪਿੰਡ 'ਚ ਲੈ ਆਉਂਦੇ ਆਪਣਾ ਗੱਡਾ ਲਾ ਕੇ ਇਹਨਾਂ ਦੀ ਪੱਖੀਆਂ। ਫਿਰ ਇੱਥੇ ਮੁਸਲਮਾਨ ਹੋ ਗਏ, ਮੁਸਲਮਾਨ ਹੋਏ ਆ ਵਿੱਚੋਂ ਕੁਛ ਇਹਨਾਂ ਦੇ ਚਲੇ ਵੀ ਗਏ ਸੀ ਇਹਨਾਂ ਦੇ ਭੈਣਾਂ ਭਰਾ। ਅੱਛਾ। ਹਾਂਜੀ। ਉਦੋਂ ਗੱਲ ਜਿਹੜਾ ਤੂੰ ਇੱਦਾਂ ਸੀ ਭਾਈ, ਮਾਰ ਜਿਹੜੀ ਸੀਗੀ ਨਾ, ਉਹ ਥੋੜਾ ਚੇਰੀ ਹੋ ਗਿਆ, ਫਿਰ ਮੁੜ ਕੇ ਗੱਲ ਮਿਲਟਰੀ ਆ ਗਈ ਸੀਗੀ। ਮਿਲਟਰੀ ਆ ਗਈ? ਹਾਂਜੀ। ਉਹਨਾਂ ਦੀ ਡੋਗਰਾ ਮਿਲਟਰੀ ਆ ਗਈ ਸੀਗੀ। ਡੋਗਰਾ ਮਿਲਟਰੀ। ਤੇ ਆਪਣੀ ਬਲੋਚੀ ਮਿਲਟਰੀ ਆ ਗਈ ਸੀ। ਅੱਛਾ। ਹਾਂਜੀ। ਫਿਰ ਉਹਨੇ ਅਮਨ ਦਾ ਹੀ ਨਾਲ ਹੀ ਆ ਗਿਆ ਸੀ, ਫਿਰ ਨਹੀਂ ਹਮਲੇ ਹੋਏ। ਉਹ ਪਹਿਲੋਂ ਜਿਹੜੇ ਹੋ ਗਏ ਕੰਪ ਲੱਗ ਗਿਆ ਸੀ। ਫਿਰ ਕੈਂਪ ਲੱਗ। ਹਾਂ। ਤੇ ਤੁਹਾਡੇ ਪਿੰਡੋਂ ਕੌਣ ਗਿਆ ਸੀ? ਸਾਡੇ ਪਿੰਡੋਂ ਉਹਦਾ ਕੋਈ ਵੀ ਨਹੀਂ ਗਿਆ। ਅੱਛਾ। ਸਾਡੇ ਪਿੰਡ ਵਾਲੇ ਨਹੀਂ ਗਿਆ। ਨਹੀਂ ਗਏ? ਉਹ ਤਾਂ ਇੱਧਰੋਂ ਤਾਂ ਸਿੱਖ ਹੀ ਗਏ ਆ। ਅੱਛਾ। ਹਿੰਦੂ ਤਾਂ ਸਿੱਖ। ਠੀਕ ਹੈ। ਤੇ ਵਿੱਚ ਕੋਈ ਚਮਾਰ ਵੀ ਚਲੇਗਾ। ਤੇ ਬਾਕੀ ਜਿਹੜੇ ਉਧਰੋਂ ਜਿਹੜੇ ਸੀਗੇ ਉਧਰੋਂ ਮੁਸਲਮਾਨ ਉਧਰੋਂ ਆਏ। ਉਧਰੋਂ ਆ ਗਏ। ਇਹ ਅਦਲੀ ਬਦਲੀ ਇੱਦਾਂ ਹੋਈ ਸੀ ਨਾ, ਉਹ ਮੁਸਲਮਾਨਾਂ ਨੂੰ ਜਿਹੜੇ ਤਾਂ ਮੁਸਲਮਾਨ ਫਿਰ ਇੱਥੇ ਸਿੱਖ ਵੀ ਇੱਥੋਂ ਹਿੰਦੂ ਵੀ ਨਹੀਂ ਕੁਛ ਗਏ, ਜਿਹੜੇ ਇੱਥੇ ਰਹਿਣਾ ਚਾਹੁੰਦੇ ਸੀ ਉਹਨਾਂ ਨੂੰ ਕੱਢਦੇ ਨਹੀਂ ਸੀਗੇ। ਉਹ ਫਿਰ ਆਪਣੀ ਮਰਜ਼ੀ ਨਾਲ ਹੀ ਚਲੇਗਾ ਵੀ ਉੱਧਰ ਸਾਡਾ ਹਿੰਦੁਸਤਾਨ ਬਣ ਗਿਆ। ਤੇ ਇੱਧਰ ਉਹਨਾਂ ਨੂੰ ਫਿਰ ਪਾਕਿਸਤਾਨ ਬਣ ਗਿਆ, ਇੱਧਰ ਫਿਰ ਆਉਣਾ ਪਿਆ। ਤੇ ਉਹ ਜਦ ਹੈ ਨਾ ਆਪਣੇ ਇੱਥੇ ਸਿੱਖ ਵੀ ਇੱਕ ਤਾਂ ਮੁਸਲਮਾਨ ਹੋ ਗਿਆ ਸੀਗਾ। ਉਹਨੂੰ ਬੜੀ ਜ਼ਮੀਨ ਹੈ ਸ਼ਹਿਰ ਦੇ ਵਿੱਚ, ਉਹਨਾਂ ਦਾ ਜੰਗਲ ਸਿੰਘ ਜੀ ਦਾ। ਉਹ ਚੀਮੇ ਕਹਾਉਂਦੇ ਆ ਅੱਜ ਜਿਹੜਾ ਹੈਗਾ ਚੀਮਾ, ਗਿਰਦਾਰ ਚੀਮਾ, ਇਹ ਉਹਨਾਂ ਦੀ ਔਲਾਦ ਵਾ। ਅੱਛਾ। ਹਾਂਜੀ। ਆ ਗਿਰਦਾਰ ਚੀਮਾ ਹੈਗਾ ਨਾ, ਉਹਨਾਂ ਦੀ ਔਲਾਦ ਵਾ। ਉਹਨਾਂ ਦੀ ਔਲਾਦ? ਹਾਂ। ਉਹ ਬੜੀ ਜਾਇਦਾਦ ਵਾਲਾ ਸੀ ਸ਼ਹਿਰ ਦੇ ਵਿੱਚ ਜਾਇਦਾਦ, ਤਾਂ ਮੁਸਲਮਾਨ ਹੋ ਗਿਆ ਸੀ। ਬਾਕੀ ਗੱਲ ਇਹਦਾ ਜਿਹੜੇ ਉਹ ਜਿਹੜਾ ਰਹਿਣਾ ਚਾਹੁੰਦਾ ਸੀ ਨਾ, ਉਹਨੂੰ ਮਾਰ ਕੇ ਮੂਕਦੇ ਨਹੀਂ ਸੀਗੇ। ਹੁਣ ਆਪਣਾ ਸਿੰਘ ਦਾ ਇਲਾਕਾ ਨਾ, ਹਾਂਜੀ, ਇੱਥੇ ਹਿੰਦੂ ਬਹੁਤ ਵਾ। ਹਾਂਜੀ। ਹਾਂਜੀ। ਹਾਂ, ਉੱਥੇ ਹਿੰਦੂ ਬਹੁਤ ਵਾ। ਮਾਰਦੇ ਨਹੀਂ ਸੀਗੇ ਇੱਕ ਦੂਜੇ ਜਿਹੜੇ ਰਹਿਣੇ ਚਾਹੁੰਦਾ। ਹੁਣ ਆਪਣਾ ਮੁਸਲਮਾਨ ਉਦੋਂ ਥੋੜਾ ਬਹੁਤ ਹਿੰਦੁਸਤਾਨ 'ਚ ਬਹੁਤ ਮੁਸਲਮਾਨ। ਹਾਂਜੀ। ਹਾਂ, 5 ਕਰੋੜ ਮੁਸਲਮਾਨ। ਹਾਂਜੀ। ਪਾਕਿਸਤਾਨ ਨਾਲੋਂ ਬਹੁਤਾ ਮੁਸਲਮਾਨ। ਬਹੁਤਾ। ਮੈਂ ਦੱਸਦਾ ਵੀ ਆਪਣੇ ਜਦੋਂ ਹੱਜ 'ਤੇ ਉਦੋਂ ਉਹ ਨਾਲ ਗੁਲਾਮ ਮੁਲਕ ਹੋਆ ਇੱਕ ਗੱਲ ਨੂੰ। ਅੱਛਾ। ਉਹ ਆਪਣੇ ਜਦੋਂ
ਹੱਜ ਕੇ ਗੱਲ ਇਹਨੇ ਆਪਣਾ 1.25 ਲੱਖ ਸੀਗਾ ਤੇ 80,000 ਉਹਨਾਂ ਦਾ ਵੀ ਸੀਗਾ ਹੱਜ ਕੇ। ਉਹ ਮੁਸਲਮਾਨ ਉਹ ਬਹੁਤ ਹੈਗਾ ਆ। ਬਹੁਤ ਜ਼ਿਆਦਾ। ਹਾਂ ਅੱਛਾ, ਜਿਹੜੇ ਇੱਧਰੋਂ ਸਿੱਖ ਗਏ ਸੀ ਉੱਧਰ, ਹਾਂਜੀ ਤੇ ਉਹ ਸਿੱਖ ਜਾਂ ਹਿੰਦੂ ਗਏ ਸੀ, ਹਾਂਜੀ। ਉਹ ਆਪਣਾ ਘਰ-ਬਾਰ ਛੱਡ ਕੇ ਗਏ ਸੀ, ਸਾਰਾ ਹੀ ਘਰ-ਬਾਰ ਛੱਡ ਗਿਆ। ਉਹ ਕਹਿੰਦੇ ਕਿ ਅਸੀਂ ਮਹਿਲ ਮਲਾਣੀਆਂ ਛੱਡੀਆਂ, ਇੰਝ ਹੀ ਸੀ? ਹਾਂਜੀ ਕਹਿੰਦੇ ਮਹਿਲ ਮਾੜੀਆਂ ਛੱਡੀਆਂ ਅਸੀਂ, ਆਹੋ ਇੰਝ ਹੀ ਹੈ? ਹਾਂ ਇੱਦਾਂ ਬਹੁਤ ਬਹੁਤ ਵੱਡੇ ਵੱਡੇ ਘਰ ਦੇ ਸਿਲਸਿਲੇ ਸੀ ਉਹਨਾਂ ਦੇ। ਫਿਰ ਗੱਲ ਇਹ ਤੂੰ ਉਹ ਜੰਗਲੀ ਕੌਮ ਨੇ ਉਹਨਾਂ ਜਿਹੜੇ ਸਾਰੇ ਸਭ ਕੁਝ ਲੁੱਟ ਲੱਟ ਕੇ ਖੋਤੇ ਲੱਦ ਕੇ ਲੈ ਗਿਆ ਸੀ। ਅੱਛਾ, ਆਹੋ ਸਭ ਕੁਝ? ਆਹੋ ਜਿਹੜਾ ਪਿਆ ਸੀ ਸੁਣਨਾ ਤਾਂ ਪਿਆ ਸੀ ਸਭ ਕੁਝ। ਸੋਨੇ ਦੀਆਂ ਦੇਗਾਂ ਵੀ ਅਸੀਂ ਸੁਣੀਆਂ ਹੈਗੀਆਂ, ਹਾਂਜੀ ਕਹਿੰਦੇ ਦਬਤੀਆਂ ਸੀ ਇਹਨਾਂ ਨੇ ਦੀਆਂ। ਇਵੇਂ ਹੀ ਹੈ? ਹਾਂ ਅੱਛਾ ਉਹਦੀ ਵਜ੍ਹਾ ਆ ਮਸਲਾ ਤੂੰ ਜਿਹੜੇ ਸਿੱਖ ਸੀ ਨਾ ਇਹ ਇਹਨਾਂ ਜਾਇਦਾਦ ਬਹੁਤ ਇਸੇ ਲਈ ਹੋਈ ਸੀ। ਅੱਛਾ, ਤੇ ਬਾਬਾ ਸੌਖੇ ਸੀਗੇ ਠੀਕ ਹੈ। ਸਾਡੇ ਜ਼ਿਮੀਂਦਾਰਾਂ ਤੋਂ ਥੋੜੀ ਲਈ ਉਹ ਜ਼ਿਆਦਾ ਹੈਗਾ ਜੀ। ਹਾਂ, ਹਾਂ ਤੇ ਤੁਹਾਨੂੰ ਕੋਈ ਐਸਾ ਯਾਰ ਸੱਜਣ ਯਾਦ ਆ ਜਿਹਦੇ ਨਾਲ ਤੁਸੀਂ ਟਾਈਮ ਕੱਢਿਆ ਹੋਵੇ ਤੇ ਉਹ ਫਿਰ ਤੁਹਾਨੂੰ ਛੱਡ ਕੇ ਉੱਧਰ ਚਲ ਗਿਆ ਹੋਵੇ? ਸਿੱਖਾਂ ਦਾ ਹਾਂਜੀ। ਉਹ ਮੇਰੇ ਸਾਡੀ ਇੱਕ ਦੋਸਤੀ ਨਹੀਂ ਸੀ। ਅੱਛਾ, ਇਦਾਂ ਨਹੀਂ ਸੀ? ਉਹਦਾ ਸੀ ਕਿ ਇੱਕ ਦੂਜੇ ਦੇ ਨਾਲ ਜਦੋਂ ਮਿਲਦੇ ਇੱਦਾਂ ਖੁਸ਼ ਹੋ ਕੇ ਸੀਗੇ ਸਾਰੇ। ਹਾਂ, ਭੈਣਾਂ ਭਰਾਵਾਂ ਤਰ੍ਹਾਂ ਸਿੱਖਾਂ ਦੇ ਨਾਲ ਪਿਆਰ ਮੁਹੱਬਤ ਸੀ ਤੁਹਾਡੀ? ਪਿਆਰ ਮੁਹੱਬਤ ਇੱਕੋ ਜਿਹਾ। ਉਹ ਕਈ ਤਾਂ ਅਸੀਂ ਉੱਥੇ ਲਹਿਰ ਦੇ ਉੱਤੇ ਸੀਗੇ ਨਾ ਤਾਂ ਉਦੋਂ ਕੱਪ ਲੱਗੇ ਹੋਏ, ਮਾਰਨ ਦਾ ਵੀ ਡਰ ਸੀਗਾ। ਹਾਂ, ਮੈਂ ਲਹਿਰ 'ਚ ਅਸੀਂ ਵਰਜਿਸ਼ ਕਰਦੇ ਸੀਗੇ। ਮੈਂ ਕਈ ਦੂਰੋਂ ਆਇਆ ਸਾਈਕਲ 'ਤੇ ਸਿੱਖੇ। ਉਹਨੂੰ ਸਾਈਕਲ ਕਿਸੇ ਕੋਲ ਸੀਗਾ, ਸਾਈਕਲ ਹੀ ਸੀਗਾ, ਉਹ ਮੈਂ ਨਹੀਂ ਸੀ ਗੱਡੀਆਂ। ਉਹ ਕਿਤੇ ਜਿਹੜੇ ਬਾਹਮਣੀਆਂ ਵਾਲੇ ਕੰਪਾਂ ਨੂੰ ਜਾਂਦਾ ਸੀ। ਸਾਨੂੰ ਦੇਖ ਕੇ ਡਰ ਗਿਆ। ਉਹਦਾ ਆਪੇ ਗਾਲਿਆ ਕਹਿਣ ਕੇ ਕੁਛ ਸਾਡੇ ਨਾਲ ਫਿਰ ਸਲਾਮਾਂ ਵਾਲਾ ਕੋਈ ਕੀਤੀ ਕਰਕੇ ਗੱਲ ਸਾਡੇ ਨਾਲ ਮਿਲਿਆ ਅਤੇ ਫਿਰ ਕਹਿੰਦਾ ਦੇਖੋ ਆ ਬਿੱਲਿਆਂ ਨੇ ਕੀ ਕੀਤਾ। ਉਹ ਸਿੱਖਾਂ ਵਾਲੇ ਅਗਲੇ ਜਾਣੇ ਬਿੱਲਿਆਂ ਨੇ ਕੀ ਕੀਤਾ। ਅਸੀਂ ਆਪਾਂ ਭੈਣਾਂ ਭਰਾ ਸੀਗੇ ਅਤੇ ਗੱਲ ਇਸ ਲਈ ਦੇਖਦਾ ਵੀ ਇਹਨਾਂ ਨੇ ਆਪਣੇ ਨਾਲ ਕੀ ਕਰ ਦਿੱਤਾ। ਸਾਨੂੰ ਕਦੇ ਕਰ ਦਿੱਤਾ। ਅਤੇ ਜੇ ਰਹਿਣਾ ਚਾਹੁੰਦੇ ਉਹ ਗੱਲ ਤਾਂ ਸੀਗੀ, ਇੱਕ ਦੂਆ ਰਹਿਣੇ ਚਾਹੁੰਦੇ ਤਾਂ ਇੱਦਾਂ ਹੀ ਬੈਠੇ ਰਹਿ ਸਕਦੇ ਸੀਗੇ। ਉਹ ਬਸ ਇਹਨੇ ਉਹ ਖਿਆਲ ਆਪਣੇ ਕਰਨਾ ਹੈ ਨਾ ਵੀ ਕਹਿੰਦਾ ਵੀ ਸਾਡਾ ਉੱਧਰ ਹਿੰਦੁਸਤਾਨ ਬਣ ਗਿਆ, ਇੱਧਰ ਪਾਕਿਸਤਾਨ ਬਣ ਗਿਆ। ਹੁਣ ਜਿਹੜੇ ਇੱਥੇ ਵਾਲੇ ਹਿੰਦੂ ਆ ਉਹਨਾਂ ਨਾਲ ਸਾਡੀ ਹਕੂਮਤ ਸਾਡੀ ਜਿਹੜੀ ਆ ਉਹਨਾਂ ਨੂੰ ਪ੍ਰਤਾਬਨ ਨਹੀਂ ਕਰਦੀ। ਉਹਨਾਂ ਨੂੰ ਨੌਕਰੀਆਂ ਵੀ ਇੱਥੋਂ ਲਈ ਲੱਭ ਲਈਆਂ ਨੇ ਆਪਣੇ ਮੁਸਲਮਾਨਾਂ ਨੂੰ ਉਧਰ ਲੱਭ ਲਈਆਂ। ਹਾਂਜੀ ਹਾਂ ਉਧਰੋਂ ਭੈਣਾਂ ਭਰਾਵਾਂ ਤਾਂ ਨਹੀਂ ਬਸਦੇ ਉਧਰ। ਹਾਂਜੀ ਹਾਂਜੀ ਹਾਂ ਆਹ ਨਾਨੂ ਦਾ ਮੁੰਡਾ ਉੱਠਿਆ ਸੀਗਾ। ਉਹ ਕਹਿੰਦੇ ਕਿ ਉਹਨੂੰ ਅਗਲਾ ਨੇ ਹਕੂਮਤ ਨਾਲ ਨੱਪ ਲਿਆ, ਮੁਸਲਮਾਨਾਂ ਦੇ ਖਿਲਾਫ ਉੱਠਿਆ ਸੀ। ਉਹਨੂੰ ਹਕੂਮਤ ਨੇ ਨੱਪ ਲਿਆ ਵੀ ਤੂੰ ਗੱਲ ਤੈਨੂੰ ਕੀ ਤਕਲੀਫ ਹੈਗੀ ਕਿਉਂ ਭੈਣਾਂ ਭਰਾਵਾਂ ਤਾਂ ਨਹੀਂ ਬਸਦੇ। ਹਾਂਜੀ ਹਾਂਜੀ। ਅਤੇ ਇੱਧਰ ਜਿਹੜੇ ਹਿੰਦੂ ਉਹਨਾਂ ਨਾਲ ਆਪਣੀ ਭੈਣਾਂ ਭਰਾਵਾਂ ਤਾਂ ਨਾਲ ਬਸਦੇ। ਹਾਂਜੀ। ਤੇ ਮੈਨੂੰ ਤੁਸੀਂ ਇਹ ਦੱਸੋ ਕਿ ਮਾਸ਼ਾਅੱਲਾ ਤੁਹਾਡੀ 100 ਤੋਂ ਉੱਤੇ ਸਾਲ ਉਮਰ ਹੈਗੀ ਹੈ। ਹਾਂਜੀ। ਇਹ ਸਿਹਤ ਦਾ ਕੀ ਰਾਜ਼ ਆ? ਤੁਸੀਂ ਬੱਚਿਆਂ ਨੂੰ ਦੱਸੋ ਸਾਡੇ। ਸਿਹਤ ਦਾ? ਹਾਂਜੀ। ਸਿਹਤ ਦਾ ਮੇਰੇ ਜਵਾਨਾਂ ਨਾਲੋਂ ਵੀ ਠੀਕ ਵਾ। ਹਾਂਜੀ। ਇਹਦੀ ਕੀ ਰਾਜ਼ ਆ? ਇਹ ਅੱਲਾ ਦਾ ਕਰਮ ਵਾ। ਹਾਂਜੀ, ਉਹ ਤਾਂ ਠੀਕ ਹੈ। ਅਸਲ ਗੱਲ ਇਹ ਆ। ਹਾਂਜੀ। ਅਸੀਂ ਛਿੱਲ ਨਹੀਂ ਲਾਉਂਦੇ। ਅਸੀਂ ਜਿਹੜੀ ਆ ਕਰਦੇ ਨਾ ਅਤੇ ਆਪਣਾ ਗਰੀਬ ਬੰਦੇ ਦੇ ਕੋਲੋਂ ਅਸੀਂ ਜਿਹੜਾ ਪੈਸੇ ਬਿਲਕੁਲ ਥੋੜ੍ਹੇ ਜਿਹੇ ਦੁਆ ਜਿੰਨੇ ਵੀ ਲੈਣੇ ਬਸ। ਅਤੇ ਜਿਹੜਾ ਗੱਲ ਸਿਰਾ ਕਿ ਹੋਵੇ ਨਾ ਜ਼ਕਾਤ ਵਾਲਾ ਉਹਦੇ ਕੋਲੋਂ ਅਸੀਂ ਪੈਸਾ ਨਹੀਂ ਲੈਂਦੇ। ਅੱਛਾ। ਬਾਕੀ ਗੱਲ ਇਹ ਸਿਰਾ ਨੂੰ ਅਸੀਂ ਸਾਡੇ ਤੇ ਅੱਲਾ ਦਾ ਇਹ ਕਰਮ। ਮਾਸ਼ਾਅੱਲਾ। ਇਹ ਕਰਮਾ ਗੱਲ ਇਹ ਸਿਰਾ ਸਾਡੇ ਅਸੀਂ ਲੁੱਟ ਨਹੀਂ ਪਾਉਂਦੇ। ਤੇ ਕੰਮ ਤੁਸੀਂ ਹਲੇ ਵੀ ਕਰਦੇ ਹੋ? ਹਾਂਜੀ। ਕੰਮ ਹਲੇ ਵੀ ਕਰ ਲੈਂਦੇ ਹੋ? ਇਹ ਕੰਮ ਯਾਰ ਜ਼ਿਮੀਂਦਾਰੇ ਦਾ ਹੁਣੇ ਕਰਨ ਹੋ ਰਿਹਾ ਥੋੜ੍ਹੇ ਚਿਰ ਦਾ। ਅੱਛਾ। ਜ਼ਿਮੀਂਦਾਰੇ ਦਾ ਕੰਮ ਮੇਰਾ ਬਹੁਤ ਕਰਦਾ ਸੀਗਾ। ਸਾਰੀ ਦਿਹਾੜੀ ਗੋਡੀ ਕਰਕੇ ਨਾ ਰੋਜ਼ਾ ਰੱਖ ਪਈ ਗਰਮੀਆਂ ਨੂੰ ਵੀ। ਹਾਂ। ਅੱਛਾ। ਬੜੀ ਅੱਲਾ ਦੀ ਰਹਿਮਤ ਰਹੀ ਆ। ਹਾਂ। ਅਤੇ ਹੁਣ ਤੁਸੀਂ ਸਾਡੇ ਬੱਚਿਆਂ ਨੂੰ ਜਿਹੜੇ ਪ੍ਰੋਗਰਾਮ ਵੇਖਣ ਦੇ ਜਿਹੜੇ ਤੁਹਾਨੂੰ ਵੇਖ ਰਹੇ ਨੇ ਉਹਨਾਂ ਨੂੰ ਕੋਈ ਨਸੀਹਤ ਕਰੋ। ਤੁਸੀਂ ਕੋਈ ਪੈਗਾਮ ਦੇਵੋ, ਕੋਈ ਨਸੀਹਤ ਕਰੋ ਸਾਡੇ ਬੱਚਿਆਂ ਨੂੰ। ਯਾਰ ਗੱਲ ਇਹ ਕਦੇ ਹਾਂਜੀ। ਸਾਡੀ ਇਹ ਆ ਸਾਡੇ ਕੋਲ ਬਹਿਣੇ ਵਾਲੇ ਨੂੰ ਵੀ ਕਿ ਆਪਣੀ ਐਲੋ ਜਾ ਜੀ ਭਾਈ ਰੋਜ਼ੀ ਹਲਾਲ ਨਹੀਂ ਖਾਣੀ। ਠੀਕ ਹੈ। ਜਿਹਨੇ ਹਲਾਲ ਦੀ ਰੋਜ਼ੀ ਨਾ ਖਾਧੀ
ਉਹ ਸਮਝ ਲੈ ਮੇਰਾ ਜੀਵਨ ਚੇਂਜ ਕਰ ਦੇਗਾ। ਅੱਛਾ। ਅਸੀਂ ਹੇਰਾ ਫੇਰੀਆਂ ਕਰਦੇ ਨਾ, ਪਤਾ ਅੱਗੇ ਚੱਲ ਕੇ ਲੱਗਣਾ। ਆਹ ਸਾਡਾ ਵੀ ਬਾਬੇ ਵਾਲਾ ਮਕਾਨ ਵਾ ਮਿੱਟੀ ਦਾ, ਜਿਹੜਾ ਬਾਬੇ ਦਾ ਬਣਾਇਆ ਸੀ। ਇਹਦਾ ਸਫ਼ਰ ਉੱਥੋਂ ਤੱਕ ਵਾ ਕਬਰ ਤੱਕ, ਇਹ ਮਿੱਟੀ ਦਾ ਮਿੱਟੀ ਚੱਲ ਜਾਂਦਾ। ਜਿਹੜਾ ਇਹਦੇ ਅੰਦਰ ਰਹਿਣੇ ਵਾਲਾ ਨਾ, ਉਹਦਾ ਸਫ਼ਰ ਨਹੀਂ ਮੁੱਕਣਾ। ਕਿਉਂ? ਉਹ ਮਿੱਟੀ ਦਾ ਮਿੱਟੀ 'ਚ ਚਲਾ ਜਾਣਾ, ਇਹਦਾ ਸਫ਼ਰ ਨਹੀਂ ਮੁੱਕਣਾ। ਨਾ ਇਹਨੂੰ ਮੌਤ ਆਉਣੀ ਨਾ। ਜਿਹੜੀ ਇਸ ਖਿਆਲ ਨੂੰ ਰੱਖਣਾ ਚਾਹੀਦਾ ਵੀ ਸਾਡਾ ਜਿਹੜਾ ਕਿਸੇ ਨਾਲ ਜ਼ਿਆਦਤੀ ਨਾ ਕਰੇ। ਫਿਰ ਕੁਰਾਨ ਪਾਕ ਦੇ ਵਿੱਚ ਬਾਰ-ਬਾਰ ਆਉਂਦਾ ਕਜ਼ਬ ਦੇ ਬਾਰੇ 'ਚ। ਹਾਂਜੀ। ਆ ਚੁਗਲੀ ਕਰਕੇ ਇੱਕ ਦੂਸਰੇ ਨੂੰ ਲੜਾਉਣ ਵਾਲੇ ਵਾਸਤੇ, ਇੱਕ ਦੂਸਰੇ ਦੇ ਖੂਨ ਕਰਾ ਦਿੰਦੇ ਆ, ਭਾਣਾ ਭਰਾਵਾਂ ਨੂੰ ਤੋੜ ਦਿੰਦੇ ਆ। ਉਹਦੇ ਬਾਰੇ ਜਿੱਥੇ ਕਜ਼ਬ ਵਾਲੇ ਦਾ ਆਉਂਦਾ ਉੱਥੇ ਨਾਰੇ ਜਹੰਨਮ ਆਉਂਦਾ ਹੀ। ਹਾਂਜੀ, ਨਾਰੇ ਜਹੰਨਮ। ਅਸੀਂ ਦੇਖ ਕੇ ਪੜ੍ਹ ਕੇ ਫਿਰ ਵੀ ਨਹੀਂ ਅਸੀਂ ਸਮਝਦੇ। ਫਿਰ ਗਾਦੇ ਗਰੀਬ ਤੇ ਸ਼ਫਕਤ ਕਰ ਲਈ। ਅਸੀਂ ਗਾਦੇ ਦਾ ਗਰੀਬ ਦਾ ਵੀ ਕਹਿੰਦੇ ਸਿਰ ਲਾ ਲਓ। ਸਾਡੀ ਬਾਈ ਸੀਗੀ, ਅਸੀਂ ਠੇਕਾ ਬੜਾ ਚੱਕਦੇ ਸੀਗੇ। ਆਪਣੀ ਤਾਂ ਜ਼ਮੀਨ ਥੋੜ੍ਹੀ ਜਿਹੀ ਸੀ, ਠੇਕਾ ਚੱਕ ਲਈਏ ਤਾਂ ਅਸੀਂ ਖੁੱਲ੍ਹ ਦਿੱਤੀ ਹੁੰਦੀ। ਸਾਡੇ ਲਾਗੇ ਫਕਰਾਬਾਦ ਪਿੰਡ ਆ, ਉਹ ਸਾਰਾ ਅਗਾਰ ਬਗੈਰ ਜ਼ਮੀਨ ਤੋਂ ਫਕਰਾਬਾਦ ਪਿੰਡ ਆ ਸ਼ਹਿਰਗਾਹ ਦੇ ਨਾਲ। ਇਹ ਖੋਲ੍ਹ ਸੀਗੇ ਵੀ ਚੋਰੀ ਨਹੀਂ ਕਰਦੇ ਸਾਡੀ। ਚੋਰੀ ਦਾ ਅਸੀਂ ਇੱਕ ਗੰਨਾ ਹੀ ਭਾਂਦੇ ਫੜ ਲੈਣਾ, ਨਹੀਂ ਜਦ ਛੱਡਣੀ। ਸਾਡੇ ਸਾਹਮਣੇ ਤੁਸੀਂ ਆ ਕੇ ਲੈ ਜਾਓ, ਭਾਵੇਂ ਕੋਈ ਭੱਜ ਵੱਢ ਕੇ ਤੁਰ ਜਾਓਗੇ, ਸਾਡਾ ਬੰਦਾ ਨਹੀਂ ਪੁੱਛੋ। ਖਾਂਦੇ ਪੀਂਦੇ ਵੀ ਸਾਡੇ ਸਾਰੀ ਸਬਜ਼ੀ ਹਰ ਚੀਜ਼। ਤੇ ਅੱਲਾ ਇੰਨਾ ਰੰਗ ਲਾਉਂਦਾ ਸੀ ਨਾ, 7 ਤੋਂ ਪਰੇ ਦੀ ਗੱਲ ਨਹੀਂ ਉਹਦੀ ਫਸਲ ਹੁੰਦੀ ਸੀ। ਕਿਉਂ? ਇਹ ਸੋਚੇ ਉਹ ਬੰਦਾ ਨਾ ਵੀ ਜਦ ਰੱਬ ਨੇ ਹੱਥ ਖੋਲ੍ਹ ਕੇ ਦਿੱਤਾ ਤੇ ਜੇ ਆਪ ਮੁੱਠ ਘੁੱਟ ਜੇ ਤੇ ਰੱਬ ਘੁੱਟ ਗਿਆ ਮੁੱਠ, ਫੇਰ ਕਿਆ ਬਾਤ, ਕਿਆ ਬਾਤ, ਫੇਰ ਕੀ ਹਾਲ ਹੋਵੇ। ਕਿਆ ਬਾਤ। ਵਜ੍ਹਾ ਇਹ ਸੋਚਣਾ ਚਾਹੀਦਾ। ਅਸੀਂ ਕਹਿੰਦੇ ਵੀ ਅਸੀਂ ਸਾਡਾ ਘੜਾ ਜਾਈਏ, ਆਹ ਮਾਲ ਇਕੱਠਾ ਕਰਨਾ ਨਾ ਹਰਾਮ ਦਾ, ਜਾਂ ਗਾਲੀ ਖਾਣਾ ਜਾਂ ਇਕੱਠਾ ਕਰਕੇ ਜਾਣਾ, ਅਜਾਬ ਇਹਦਾ ਮਿਲਦਾ ਨਹੀਂ ਅੱਗੇ। ਅੱਗ ਇਹ ਵੀ ਬਾਦੀ ਹੋਣੀ, ਦੋ ਕੇ ਉਹਨਾਂ ਨੇ ਬਾਲਣ ਨਹੀਂ ਡਾਇਆ, ਇਹ ਅੱਗ ਇਹਦੀ ਬਾਦੀ ਹੋਣੀ ਹੈ। ਹਾਂਜੀ। ਅੱਛਾ, ਗੁਨਾਹ ਜਿਹੜੇ ਸਾਡੇ ਵੱਡੇ ਹੋਏ ਨਾ, ਜਿੱਡਾ ਵੱਡਾ ਗੁਨਾਹ ਓਡੀ ਬਲਾ ਹੋਣੀ। ਸਭ ਤੋਂ ਆ ਨਹੀਂ ਹੋਣੇ, ਜਿੱਦਾਂ ਸਾਡਾ ਗੁਨਾਹ ਵੱਡਾ ਓਡੀ ਵੱਡੀ ਬਲਾ ਹੋਣੀ। ਹਾਂਜੀ। ਅਤੇ ਗੱਲ ਆ ਕਿ ਅਸੀਂ ਯਾਰ ਕੁਰਾਨ ਪਾਕ ਪੜ੍ਹ ਕੇ ਵੀ ਅਸੀਂ ਹੁਣ ਸਾਡੇ ਆਦਮੀ ਆ ਚੱਕਰ ਫਿਰ ਕੇ ਕਹਿੰਦੇ ਵੀ ਹੋਗਾ, ਅਤੇ ਹਰ ਫਿਰਕਾ ਕਹਿੰਦਾ ਬਈ ਸਾਡਾ ਹੀ ਸੱਚਾ ਦਾ ਬਰਤਨ ਗਲਤ ਹੋ। ਇਹਨਾਂ ਨੂੰ ਪੁੱਛੇ ਬੰਦਾ ਆਲਮਾਂ ਨੂੰ, ਕੋਈ ਤੁਸੀਂ ਅੱਲਾ ਦੇ ਬੰਦੇ ਨੂੰ ਕਿਉਂ ਦੁਨੀਆ ਚੱਕਰ 'ਚ ਪਾਈ ਆ। ਇੱਕ ਘਰੋਂ ਕਾ ਗੱਲ ਜਿਹੜਾ ਦੀਨ ਦਾ ਇੱਕ ਕਾ ਘਰੋਂ ਕਾ ਅਸਲ ਤਾਂ ਫਿਕਾ ਉਹ ਸੀ ਕਰਨਾ ਜਿਹੜੀ ਨਬੀ ਪਾਕ ਸੱਲੱਲਾਹੁ ਅਲੈਹਿ ਵਸੱਲਮ ਨੇ ਕਦਮਾਂ ਦੀ ਧਾਰਨੀ ਚੁੱਕੀ ਆ, ਉਹ ਸਹੀ ਆ। ਉਹੀ ਸਹੀ। ਹੁਣ ਆਪੋ ਆਪਣੀ ਫਿਕਾ ਬਣਾ ਕੇ ਕੋਈ ਐ ਨਹੀਂ, ਕੋਈ ਐ ਨਹੀਂ, ਸਾਰਿਆਂ ਨੂੰ ਸਾਨੂੰ ਗੱਲ ਹੀ 'ਚ ਪਾਤਾ। ਦੀਨ ਦੀ ਖਬਰ ਨਹੀਂ ਲੱਗਦੀ ਵੀ ਕੀ ਸਾਡਾ ਦੀਨ ਕਹਿ ਰਿਹਾ। ਦੀਨ ਤਾਂ ਸਾਡਾ ਹੈਗਾ ਜਿਹੜਾ ਸਿਰਫ ਚੀਜ਼ ਇਸ ਨੂੰ ਪਛਾਣ ਗਿਆ, ਜਿਹੜਾ ਵੀ ਹਰਾਮ ਨੂੰ ਤੇ ਹਰਾਮ ਨੂੰ ਪਹਿਚਾਣ ਗਿਆ। ਹਾਂ, ਇਹੀ ਪੈਗਾਮ ਹੈ ਤੁਹਾਡਾ। ਜਿਹੜੀ ਚੀਜ਼ ਹਰਾਮ 'ਤੇ ਆਉਂਦੀ ਆ ਉਹ ਸਾਡੀ ਜਰੇ ਜਰੇ ਦਾ ਸਾਰਿਆਂ ਨੂੰ ਪਤਾ। ਜਿਹੜੀ ਹਾਲਾਤ 'ਤੇ ਆਉਂਦੀ ਉਹਦਾ ਵੀ ਜਰੇ ਜਰੇ ਦਾ ਪਤਾ। ਅਸੀਂ ਇਸ ਗੱਲ ਨੂੰ ਦੇਖਦੇ ਨਹੀਂ। ਕੁਰਾਨ ਪਾ ਕੇ ਮੈਂ ਪੜ੍ਹ ਲਿਆ ਖਾਣਾ, ਪੜ੍ਹ ਲਿਆ, ਹਰ ਪੜ੍ਹ ਲੈਣ ਲਗਾ ਦੇ, ਜੇ ਸਮਝਿਆ ਤਾਂ ਨਹੀਂ ਨਾ ਕਿ ਸਾਨੂੰ ਇਹ ਕਿੱਥੋਂ ਰੋਕਦਾ, ਕਿੱਥੋਂ ਸਾਨੂੰ ਇਜਾਜ਼ਤ ਦਿੰਦਾ। ਬਹੁਤ ਚੰਗਾ ਲੱਗਾ ਬਾਬਾ ਜੀ ਤੁਹਾਡੇ ਨਾਲ ਗੱਲ ਕਰਕੇ। ਹਾਂਜੀ, ਬਹੁਤ ਚੰਗਾ ਲੱਗਾ ਤੁਹਾਡੇ ਨਾਲ ਗੱਲ ਕਰਕੇ। ਤੁਹਾਡਾ ਬਹੁਤ ਸ਼ੁਕਰੀਆ, ਤੁਸੀਂ ਆਪਣਾ ਕੀਮਤੀ ਟਾਈਮ ਦਿੱਤਾ ਹੈਗਾ ਤੇ ਆਪਣਾ ਕੀਮਤੀ ਵਕਤ ਦਿੱਤਾ ਹੈਗਾ, ਤੁਹਾਡਾ ਬਹੁਤ ਸ਼ੁਕਰੀਆ। ਤੇ ਨਾਜ਼ਰੀਨ, ਅਸੀਂ ਆਪਣੇ ਵੱਡਿਆਂ ਦੇ ਜ਼ਰੀਏ ਤੁਹਾਨੂੰ ਇਹੀ ਪੈਗਾਮ ਦੇਣਾ ਚਾਹਾਂਗੇ ਕਿ ਜਿਹੜੀ ਆਪਣੀ ਜ਼ਮੀਨ ਦੇ ਨਾਲ ਜੁੜਤ ਹੁੰਦੀ ਹੈ, ਜਿਹੜੀ ਆਪਣੀ ਧਰਤੀ ਦੇ ਨਾਲ, ਆਪਣੀ ਮਾਂ ਦੀ ਧਰਤੀ ਦੇ ਨਾਲ ਜੁੜਤ ਹੁੰਦੀ ਆ, ਉਹਦੇ ਨਾਲ ਜੁੜ ਕੇ ਰਹਿਣਾ ਚਾਹੀਦਾ। ਤੇ ਅੱਜ ਦੀ ਜਿਹੜੀ ਹੈਗੀ ਆ ਉਹ ਬੜੀ ਵੱਡੀ ਚੀਜ਼ ਹੈਗੀ। ਜਿੱਦਾਂ ਬਾਬਾ ਜੀ ਦੱਸ ਰਹੇ ਸੀ ਕਿ ਉਹਨਾਂ ਨੇ ਆਪਣੀ ਜ਼ਿੰਦਗੀ ਦੇ ਵਿੱਚ ਜਿੰਨੇ ਵੀ ਤਜਰਬਾਤ 'ਚ ਨੰਗੇ ਹੈਗੇ ਨੇ, ਆਪਣੀ ਉਮਰ ਦੇ ਇਸ ਹਿੱਸੇ 'ਚ ਵੀ ਆ ਕੇ ਕਹਿ ਰਹੇ ਨੇ ਕਿ ਹੱਕ ਹਲਾਲ ਦੀ ਜਿਹੜੀ ਰੋਜ਼ੀ ਹੈਗੀ ਆ ਉਹਨੂੰ ਕਮਾਉਣਾ ਜਿਹੜਾ ਉਹ ਸਭ ਤੋਂ ਵੱਡਾ ਕੰਮ ਹੈਗਾ, ਉਹ ਸਭ ਤੋਂ ਵੱਡੀ ਨੇਕੀ ਉਹ ਹੈਗੀ ਹੈ। ਅਤੇ ਇਸ ਪ੍ਰੋਗਰਾਮ ਦੇ ਜ਼ਰੀਏ ਸਾਡਾ ਇੱਕ ਪੈਗਾਮ ਇਹ ਵੀ ਹੈਗਾ ਕਿ
ਉਹ ਲੋਕ ਜਿਹੜੇ ਇਧਰੋਂ ਉਧਰ ਗਏ ਜਾਂ ਉਧਰੋਂ ਇੱਧਰ ਆਏ ਹੈਗੇ ਨੇ, ਉਹਨਾਂ ਨੂੰ ਬੇਸ਼ੱਕ ਜਿਹੜਾ ਹੈਗਾ ਉਹ ਆਪਣੀ ਸਰਜ਼ਮੀਨ, ਆਪਣੀ ਧਰਤੀ ਨਹੀਂ ਭੁੱਲਦੀ, ਲੇਕਿਨ ਉਹਨਾਂ ਦੀਆਂ ਗੱਲਾਂ, ਉਹਨਾਂ ਦੀਆਂ ਬਾਤਾਂ, ਉਹਨਾਂ ਦੀਆਂ ਯਾਦਾਂ ਜਿਹੜੀਆਂ ਹੈਗੀਆਂ ਨੇ ਉਹ ਕੈਮਰੇ ਦੇ ਜ਼ਰੀਏ, ਉਹ ਮੀਡੀਆ ਦੇ ਜ਼ਰੀਏ, ਸਾਡੇ ਇਸ ਪ੍ਰੋਗਰਾਮ ਦੇ ਜ਼ਰੀਏ ਇੱਕ ਦੂਜੇ ਤੱਕ ਪਹੁੰਚਦੇ ਰਹਾਂਗੇ। ਐਸੇ ਬਜ਼ੁਰਗ ਜਾਂ ਐਸੇ ਅੰਮਾ ਜੀ ਜਿਹੜੇ ਉਧਰੋਂ ਆਏ ਹੋਣ ਜਾਂ ਇੱਧਰੋਂ ਜਿਹੜੇ ਉਧਰ ਗਏ ਹੋਣ, ਤੁਸੀਂ ਸਾਨੂੰ ਲਾਜ਼ਮੀ ਦੱਸੋ, ਅਸੀਂ ਉਹਨਾਂ ਨੂੰ ਮਿਲਾਂਗੇ, ਉਹਨਾਂ ਦਾ ਇੰਟਰਵਿਊ ਕਰਾਂਗੇ ਤੇ ਉਹਨਾਂ ਦੀਆਂ ਯਾਦਾਂ ਜਿਹੜੀਆਂ ਹੈਗੀਆਂ ਉਹਨਾਂ ਦੇ ਇਲਾਕੇ ਤੱਕ, ਉਹਨਾਂ ਦੇ ਵਿਛੜੇ ਇਲਾਕੇ ਤੱਕ ਪਹੁੰਚਾਵਾਂਗੇ। ਮੈਨੂੰ ਇਜਾਜ਼ਤ ਦਿਵੋ। ਸਤਿ ਸ਼੍ਰੀ ਅਕਾਲ ਤੇ ਅਸਲਾਮ ਅਲੈਕੁਮ।